ਸਭ ਤੋਂ ਪਹਿਲਾਂ ਆਪਾਂ ਜੇ ਖਬਰ ਸਾਂਝੀ ਕਰਦੇ ਜਾਈਏ, ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਗਈ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਦਾ ਮੇਨ ਰੀਜ਼ਨ ਇਹ ਆ ਵੀ ਅੱਜ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਆ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਦਰਨ ਕੈਲੀਫੋਰਨੀਆ ਦਾ ਏਰੀਆ ਜੋ ਆ ਬੜਾ ਫਾਇਰ ਪ੍ਰੋਨ ਏਰੀਆ ਹੈਗਾ ਆ। ਇੰਨੀਆਂ ਤੇਜ਼ ਹਵਾਵਾਂ ਦੇ ਨਾਲ ਲਾਸ ਐਂਜਲਸ ਕਾਉਂਟੀ ਦੇ ਨੇੜੇ ਜੋ ਕੈਨੀਅਨਸ ਆ, ਉੱਥੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਰੈੱਡ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਕਹਿੰਦੇ ਵੀ ਲਾਸ ਐਂਜਲਸ ਕਾਉਂਟੀ ਤੇ ਵੈਂਚੁਰਾ ਕਾਉਂਟੀ ਦੋਨਾਂ ਹੀ ਕਾਉਂਟੀਆਂ ਦੇ ਵਿੱਚ ਸ਼ੁੱਕਰਵਾਰ ਸਵੇਰ ਤੱਕ ਇਹ ਜੋ ਰੈੱਡ ਵਾਰਨਿੰਗ ਆ ਇਸ਼ੂ ਕੀਤੀ ਗਈ ਆ। ਇਸ ਟਾਈਮ ਦੇ ਉੱਤੇ ਹਵਾਵਾਂ 70 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ, ਜੋ ਕਿ ਬਹੁਤ ਫਾਸਟ ਆ। ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਹੈਗਾ ਆ, ਤੇ ਉੱਤੋਂ ਟੈਂਪਰੇਚਰ ਲਾਸ ਐਂਜਲਸ ਤੇ ਔਰੇਂਜ ਕਾਉਂਟੀ ਚ ਅੱਜ 80 ਡਿਗਰੀ ਪਹੁੰਚਿਆ। ਹਾਲਾਂਕਿ ਬੇ ਏਰੀਆ ਜਿਹੜੀ ਸੈਂਟਰਲ ਵੈਲੀ ਆ ਉੱਥੇ ਠੰਡ ਬੜੀ ਆ, ਪਰ ਲਾਸ ਐਂਜਲਸ ਏਰੀਏ 'ਚ 80 ਡਿਗਰੀ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ। ਸੈਂਟਾ ਬਾਰਬਰਾ, ਬਰਬੈਂਕ, ਸੈਂਟਾ ਕਲਾਰੀਟਾ, ਮਾਲਵੂ, ਇਹ ਸਾਰਾ ਏਰੀਆ ਜਿਹੜਾ ਆ ਉੱਥੇ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਤੇ ਅੱਗ ਦਾ ਕਾਫੀ ਖਤਰਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਥੈਂਕਸ ਗਿਵਿੰਗ ਦਾ ਦਿਨ ਆ, ਲੋਕ ਟਰੈਵਲ ਵੀ ਬਹੁਤ ਕਰ ਰਹੇ ਆ ਕਈ ਥਾਵਾਂ ਦੇ ਉੱਤੇ, ਜਿਹੜੇ ਟ੍ਰੈਫਿਕ ਜਾਮ ਦੇ ਵਿੱਚ ਵੀ ਲੋਕ ਜਿਹੜੇ ਉਹ ਫਸੇ ਆ। ਇੱਦਾਂ ਦੀ ਹੋਈ ਜਿਹੜੀ ਇੱਕ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਬੇ ਬ੍ਰਿਜ ਟਨਲ ਤੋਂ, ਉੱਥੇ ਹਾਦਸਾ ਜਿਹੜਾ ਹੋ ਗਿਆ, ਦੁਰਘਟਨਾ ਜਿਹੜੀ ਦੁਪਹਿਰੋਂ ਬਾਅਦ ਉੱਥੇ ਵਾਪਰੀ I-80 ਦੇ ਉੱਤੇ, ਤੇ ਉਹਦੇ ਵਿੱਚ ਕਹਿੰਦੇ ਵੀ ਕਾਫੀ ਖਤਰਨਾਕ ਹਾਦਸਾ ਸੀ। 18 ਲੋਕ ਫੱਟੜ ਵੀ ਹੋਏ। ਸੋ ਕਾਰਾਂ ਦੇ ਉੱਤੇ ਕਾਰਾਂ ਜਿਹੜੀਆਂ ਆ ਉਹ ਚੜ੍ਹ ਗਈਆਂ। 4 ਲੋਕ ਇਸ ਟਾਈਮ ਜ਼ੇਰੇ ਇਲਾਜ ਦੱਸੇ ਜਾਂਦੇ ਆ। ਉੱਥੋਂ ਦੇ ਫਾਇਰ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ। ਕਹਿੰਦੇ ਵੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਆਲਦੋ ਸਾਰੇ ਰਿਕਵਰ ਜਿਹੜੇ ਆ ਉਹ ਕਰਨ ਦੀ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਹਨ। ਇਹ ਤਕਰੀਬਨ 12:40 ਦੇ ਉੱਤੇ ਥੈਂਕਸ ਗਿਵਿੰਗ ਡੇ ਵਾਲੇ ਦਿਨ ਜਿਹੜਾ ਇਹ ਟ੍ਰੈਫਿਕ ਦੇ ਵਿੱਚ ਹੋਇਆ, ਜਿਸ ਕਰਕੇ ਕਈ ਲੇਨਸ ਜਿਹੜੀਆਂ ਉਹ ਬੰਦ ਕਰਨੀਆਂ ਪਈਆਂ ਤੇ ਟ੍ਰੈਫਿਕ ਬਿਲਕੁਲ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਬੇ ਬ੍ਰਿਜ ਟਨਲ ਦੇ ਉੱਤੇ ਠੱਪ ਜਿਹੜਾ ਆ ਉਹ ਹੋ ਗਿਆ ਸੀਗਾ। ਸੋ ਅਜੇ ਕਿੰਨੇ ਨੰਬਰਸ ਆਫ ਵਹੀਕਲਸ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਨਹੀਂ ਹੈਗੀ। ਇਹ ਇੱਕ ਡਿਵੈਲਪਿੰਗ ਸਟੋਰੀ ਦੱਸੀ ਜਾ ਰਹੀ ਆ। ਸਭ ਤੋਂ ਪਹਿਲਾਂ ਆਪਾਂ ਜੇ ਖਬਰ ਸਾਂਝੀ ਕਰਦੇ ਜਾਈਏ, ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਗਈ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਦਾ ਮੇਨ ਰੀਜ਼ਨ ਇਹ ਆ ਵੀ ਅੱਜ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਆ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਦਰਨ ਕੈਲੀਫੋਰਨੀਆ ਦਾ ਏਰੀਆ ਜੋ ਆ ਬੜਾ ਫਾਇਰ ਪ੍ਰੋਨ ਏਰੀਆ ਹੈਗਾ ਆ। ਇੰਨੀਆਂ ਤੇਜ਼ ਹਵਾਵਾਂ ਦੇ ਨਾਲ ਲਾਸ ਐਂਜਲਸ ਕਾਉਂਟੀ ਦੇ ਨੇੜੇ ਜੋ ਕੈਨੀਅਨਸ ਆ, ਉੱਥੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਰੈੱਡ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਕਹਿੰਦੇ ਵੀ ਲਾਸ ਐਂਜਲਸ ਕਾਉਂਟੀ ਤੇ ਵੈਂਚੁਰਾ ਕਾਉਂਟੀ ਦੋਨਾਂ ਹੀ ਕਾਉਂਟੀਆਂ ਦੇ ਵਿੱਚ ਸ਼ੁੱਕਰਵਾਰ ਸਵੇਰ ਤੱਕ ਇਹ ਜੋ ਰੈੱਡ ਵਾਰਨਿੰਗ ਆ ਇਸ਼ੂ ਕੀਤੀ ਗਈ ਆ। ਇਸ ਟਾਈਮ ਦੇ ਉੱਤੇ ਹਵਾਵਾਂ 70 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ, ਜੋ ਕਿ ਬਹੁਤ ਫਾਸਟ ਆ। ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਹੈਗਾ ਆ, ਤੇ ਉੱਤੋਂ ਟੈਂਪਰੇਚਰ ਲਾਸ ਐਂਜਲਸ ਤੇ ਔਰੇਂਜ ਕਾਉਂਟੀ ਚ ਅੱਜ 80 ਡਿਗਰੀ ਪਹੁੰਚਿਆ। ਹਾਲਾਂਕਿ ਬੇ ਏਰੀਆ ਜਿਹੜੀ ਸੈਂਟਰਲ ਵੈਲੀ ਆ ਉੱਥੇ ਠੰਡ ਬੜੀ ਆ, ਪਰ ਲਾਸ ਐਂਜਲਸ ਏਰੀਏ 'ਚ 80 ਡਿਗਰੀ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ। ਸੈਂਟਾ ਬਾਰਬਰਾ, ਬਰਬੈਂਕ, ਸੈਂਟਾ ਕਲਾਰੀਟਾ, ਮਾਲਵੂ, ਇਹ ਸਾਰਾ ਏਰੀਆ ਜਿਹੜਾ ਆ ਉੱਥੇ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਤੇ ਅੱਗ ਦਾ ਕਾਫੀ ਖਤਰਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਥੈਂਕਸ ਗਿਵਿੰਗ ਦਾ ਦਿਨ ਆ, ਲੋਕ ਟਰੈਵਲ ਵੀ ਬਹੁਤ ਕਰ ਰਹੇ ਆ ਕਈ ਥਾਵਾਂ ਦੇ ਉੱਤੇ, ਜਿਹੜੇ ਟ੍ਰੈਫਿਕ ਜਾਮ ਦੇ ਵਿੱਚ ਵੀ ਲੋਕ ਜਿਹੜੇ ਉਹ ਫਸੇ ਆ। ਇੱਦਾਂ ਦੀ ਹੋਈ ਜਿਹੜੀ ਇੱਕ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਬੇ ਬ੍ਰਿਜ ਟਨਲ ਤੋਂ, ਉੱਥੇ ਹਾਦਸਾ ਜਿਹੜਾ ਹੋ ਗਿਆ, ਦੁਰਘਟਨਾ ਜਿਹੜੀ ਦੁਪਹਿਰੋਂ ਬਾਅਦ ਉੱਥੇ ਵਾਪਰੀ I-80 ਦੇ ਉੱਤੇ, ਤੇ ਉਹਦੇ ਵਿੱਚ ਕਹਿੰਦੇ ਵੀ ਕਾਫੀ ਖਤਰਨਾਕ ਹਾਦਸਾ ਸੀ। 18 ਲੋਕ ਫੱਟੜ ਵੀ ਹੋਏ। ਸੋ ਕਾਰਾਂ ਦੇ ਉੱਤੇ ਕਾਰਾਂ ਜਿਹੜੀਆਂ ਆ ਉਹ ਚੜ੍ਹ ਗਈਆਂ। 4 ਲੋਕ ਇਸ ਟਾਈਮ ਜ਼ੇਰੇ ਇਲਾਜ ਦੱਸੇ ਜਾਂਦੇ ਆ। ਉੱਥੋਂ ਦੇ ਫਾਇਰ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ। ਕਹਿੰਦੇ ਵੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਆਲਦੋ ਸਾਰੇ ਰਿਕਵਰ ਜਿਹੜੇ ਆ ਉਹ ਕਰਨ ਦੀ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਹਨ। ਇਹ ਤਕਰੀਬਨ 12:40 ਦੇ ਉੱਤੇ ਥੈਂਕਸ ਗਿਵਿੰਗ ਡੇ ਵਾਲੇ ਦਿਨ ਜਿਹੜਾ ਇਹ ਟ੍ਰੈਫਿਕ ਦੇ ਵਿੱਚ ਹੋਇਆ, ਜਿਸ ਕਰਕੇ ਕਈ ਲੇਨਸ ਜਿਹੜੀਆਂ ਉਹ ਬੰਦ ਕਰਨੀਆਂ ਪਈਆਂ ਤੇ ਟ੍ਰੈਫਿਕ ਬਿਲਕੁਲ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਬੇ ਬ੍ਰਿਜ ਟਨਲ ਦੇ ਉੱਤੇ ਠੱਪ ਜਿਹੜਾ ਆ ਉਹ
ਹੋ ਗਿਆ ਸੀਗਾ। ਸੋ ਅਜੇ ਕਿੰਨੇ ਨੰਬਰਸ ਆਫ ਵਹੀਕਲਸ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਨਹੀਂ ਹੈਗੀ। ਇਹ ਇੱਕ ਡਿਵੈਲਪਿੰਗ ਸਟੋਰੀ ਦੱਸੀ ਜਾ ਰਹੀ ਆ।